ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਾਰੇ ਹੀ ਸੁਣ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜਨਗੇ ਮਿੰਟੂ ਗੁਰਸਰੀਆ ਜੀ ਤੇ ਦੱਸਣਗੇ ਕੀ ਅਹਿਮ ਘਟਨਾਵਾਂ ਵਾਪਰੀਆਂ ਪੰਜਾਬ ਭਾਰਤ ਦੇ ਵਿੱਚ, ਸਿਆਸਤ ਦੇ ਵਿੱਚ, ਸਮਾਜ ਦੇ ਵਿੱਚ ਤੇ ਨਾਲ ਉਹਨਾਂ ਘਟਨਾਵਾਂ ਦਾ ਕਰਨਗੇ ਤਬਸਰਾ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ ਸੰਪਰਕ ਕੀਤਾ ਜਾ ਸਕਦਾ 415 909 0503 ਤੇ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵਿਕਰਸਫੀਲਡ, ਜੀਐਨ ਲਿਊ ਵਾਲੇ ਨਿਮਾ ਸਹੋਤਾ ਜਿਹੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ ਔਰ ਬ੍ਰੇਕਾਂ ਦਾ ਕੰਮ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਦੇ ਨਾਲ ਤੁਸੀਂ ਐਕਸਚੇਂਜ ਕਰ ਸਕਦੇ ਹੋ, ਖਰੀਦ ਸਕਦੇ ਹੋ। ਤੇ ਲੋਕੇਸ਼ਨ ਹੈ ਸੈਂਤਾਨੀਲਾ ਦੀ, ਨਿਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਵਧੀਆ ਸਿਖਲਾਈ ਦਿੰਦੇ ਨੇ, ਸੰਪਰਕ ਕੀਤਾ ਜਾ ਸਕਦਾ 559 800 0590। ਜ਼ੈਂਡਰ ਗਰੁੱਪ ਵਾਲੇ ਹਰ ਤਰ੍ਹਾਂ ਦੇ ਘਰ ਖਰੀਦਣ ਦੇ ਲਈ ਜਾਂ ਘਰ ਵੇਚਣ ਦੇ ਲਈ ਜਾਂ ਹੋਮ ਲੋਨ ਲੈਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 855 905 2575। ਤੇ ਹੁਣ ਸਮਾਂ ਗਵਾਏ ਬਿਨਾਂ ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਮੋਹਾਲੀ ਤੋਂ ਕਰ ਲੈਂਦੇ ਜੀ। ਬਲਾਸਟ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਹਾਂਜੀ ਦੇਖੋ, ਗ੍ਰਿਫਤਾਰੀਆਂ ਤਾਂ ਮੇਰੇ ਖਿਆਲ ਦੇ ਨਾਲ ਹੋਣਗੀਆਂ ਕਿਉਂਕਿ ਕੁਝ ਬੰਦੇ ਇਹਨਾਂ ਨੇ ਮਸ਼ਕੂਕ ਲਏ ਹੋਏ ਸੀਗੇ ਹਿਰਾਸਤ ਦੇ ਵਿੱਚ। ਤੇ ਇੱਕ ਨਿਸ਼ਾਨ ਸਿੰਘ ਨਾਮ ਦੇ ਨੌਜਵਾਨ ਦੀ ਗ੍ਰਿਫਤਾਰੀ ਇਹਨਾਂ ਨੇ ਪਾਈ ਹੈ। ਪਰ ਉਹਦਾ ਪਰਿਵਾਰ ਇਹ ਕਹਿ ਰਿਹਾ ਤਰਨਤਾਰਨ ਦਾ ਹੀ ਰਹਿਣ ਵਾਲਾ ਆ, ਜੀ ਫੈਮਿਲੀ ਚੋਂ ਹੀ ਆ। ਹਾਲਾਂਕਿ ਇਹਦੇ ਤੇ ਪਰਚੇ ਹਨ, ਕੁਝ ਪਰਚੇ ਹੈਗੇ ਐਨਡੀਪੀਐਸ ਦੇ ਆ ਜਾਂ ਆਰਮਜ਼ ਐਕਟ ਦੇ ਆ, ਪਰ ਕ੍ਰਿਮੀਨਲ ਬੈਕਗ੍ਰਾਉਂਡ ਹੋਣ ਦੇ ਬਾਵਜੂਦ ਇਹਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ 26 ਸਾਲ ਦਾ ਇਹ ਨੌਜਵਾਨ ਆ ਤੇ ਇਹਦੇ ਵਿੱਚ ਇਹ ਕਹਾਣੀ ਦੱਸ ਰਹੇ ਆ ਕਿ ਠੀਕ ਆ ਕਿ ਇਹਦੇ ਤੇ ਕੇਸ ਸਨ, ਕ੍ਰਿਮੀਨਲ ਬੈਕਗ੍ਰਾਉਂਡ ਸੀਗੀ, ਪਰ ਕੁਝ ਕੁ ਸਮਾਂ ਪਹਿਲਾਂ ਹੀ ਇਹ ਜੇਲ੍ਹ ਦੇ ਵਿੱਚੋਂ ਆਇਆ, ਤਕਰੀਬਨ 1.5 ਮਹੀਨਾ ਪਹਿਲਾਂ, ਤੇ ਹੁਣ ਇਹਨੂੰ ਚੱਕ ਲਿਆ ਗਿਆ, ਇਹਦਾ ਕੋਈ ਕਸੂਰ ਨਹੀਂ ਜੀ। ਪਰਿਵਾਰ ਇਹ ਗੱਲ ਕਹਿ ਰਿਹਾ। ਤਾਂ ਦੂਸਰੇ ਪਾਸੇ ਹਾਲ ਦੀ ਘੜੀ ਨਿਸ਼ਾਨ ਸਿੰਘ ਨੂੰ ਅਹਿਮ ਕੜੀ ਮੰਨਿਆ ਜਾ ਰਿਹਾ ਇਸ ਮਾਮਲੇ 'ਚ। ਹਾਲਾਂਕਿ ਹਜੇ ਖੁਲਾਸਾ ਨਹੀਂ ਹੋਇਆ ਕਿ ਇਹਦਾ ਕੀ ਰੋਲ ਸੀ, ਕਿਉਂਕਿ ਇਹਦਾ ਪਿੰਡ ਸਰਹੱਦ ਤੇ ਆ, ਕਿ ਪੁਲਿਸ ਦੀ ਕਹਾਣੀ ਜਿਹੜੀ ਆ ਇਧਰੋਂ ਹਥਿਆਰਾਂ ਨਾਲ ਜੋੜਦੇ ਆ ਜਾਂ ਕਿਸ ਤਰ੍ਹਾਂ, ਉਹ ਹਾਲੇ ਕੁਝ ਵੀ ਕਹਿ ਸਕਦੇ ਆ ਕਿ ਇਹਨਾਂ ਨੇ ਇਸ਼ਕਾਫ ਨਹੀਂ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਆਫੀਸ਼ੀਅਲੀ ਕਿਸ ਤਰ੍ਹਾਂ ਨਿਸ਼ਾਨ ਸਿੰਘ ਦਾ ਰੋਲ ਤੈਅ ਕੀਤਾ ਜਾਂਦਾ, ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਤਾਂ ਪਹਿਲੀ ਵੱਡੀ ਇਹਨਾਂ ਨੇ ਸਫਲਤਾ ਕਹਿ ਲਓ ਜਾਂ ਕਾਮਯਾਬੀ ਕਹਿ ਲਓ ਦਰਸਾਈ ਹੈ। ਹੁਣ ਉਹ ਕਿੰਨੀ ਸੱਚੀ ਆ ਕਿੰਨੀ ਕੱਚੀ ਆ ਇਹ ਤੇ ਪਤਾ ਨਹੀਂ, ਖੁਦਾ ਜਾਣੇ। ਪਰ ਇਸ ਮਾਮਲੇ ਦੇ ਵਿੱਚ ਅੱਜ ਵੀ ਦਿਨ ਭਰ ਮਸ਼ਕਾਂ ਹੁੰਦੀਆਂ ਰਹੀਆਂ। ਕਦੀ ਕਹਿ ਦਿੰਦੇ ਸੀਗੇ ਕਿ ਇੱਥੋਂ ਇਨਪੁਟ ਮਿਲ ਗਈ ਆ, ਕਦੇ ਕਹਿੰਦੇ ਇੱਥੋਂ ਇੱਕ ਤਥਾ ਕਥਿਤ ਜੀ ਸੀਸੀਟੀਵੀ ਵੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਇੱਕ ਗੱਡੀ, ਸ਼ੱਕੀ ਗੱਡੀ ਲੰਘਦੀ ਆ, ਹਨੇਰਾ ਕਿਉਂਕਿ ਸ਼ਾਮ ਦਾ ਤਰਕਾਲਾਂ ਦਾ ਵੇਲਾ ਸੀਗਾ। ਗੱਡੀ ਕਹਿੰਦੇ ਕਿ ਜਦੋਂ ਗੁਜ਼ਰ ਰਹੀ ਸੀ, ਚੱਲਦੀ ਗੱਡੀ ਚੋਂ ਹੀ ਇਹ ਜਿਹੜਾ ਰੌਕਟ ਹੈ ਦਾਗਿਆ ਗਿਆ। ਸੋ ਇਹ ਸਾਰੀਆਂ ਕਹਾਣੀਆਂ ਨੇ, ਸਾਰੀਆਂ ਗੱਲਾਂ ਨੇ ਜਾਂ ਸਾਰੇ ਦਾਅਵੇ ਨੇ। ਪਰ ਦੂਸਰੇ ਪਾਸੇ ਜਿਹੜੇ ਬੰਦੇ ਇਸ ਤਰ੍ਹਾਂ ਚੱਕੇ ਗਏ ਆ ਜਾਂ ਫੜੇ ਜਾਂਦੇ ਆ, ਉਹਨਾਂ ਦੇ ਘਰ ਦੇ ਕਹਿੰਦੇ ਹੀ ਆ ਕਿ ਹਾਂ ਬਈ ਇਹ ਤਾਂ ਸਾਡਾ ਬੰਦਾ ਨਿਰਦੋਸ਼ ਚੁੱਕਿਆ ਗਿਆ। ਪਰ ਦੋਸ਼ ਵੀ ਸਾਰਿਆਂ ਤੇ ਸਾਬਤ ਹੋ ਜਾਣਾ, ਐਸੀ ਵੀ ਕਹਿ ਲਓ ਕਿ ਕੋਈ ਇਹਨਾਂ ਕੋਲ ਜਾਦੂ ਦੀ ਛੜੀ ਨਹੀਂ ਹੈ। ਹੁਣ ਇਹਦੇ ਵਿੱਚ ਕਿੱਥੋਂ ਕੁ ਤੱਕ ਗੱਲ ਪਹੁੰਚਦੀ ਆ ਕੁਛ ਨਹੀਂ ਕਿਹਾ ਜਾ ਸਕਦਾ, ਪਰ ਸ਼ੁਰੂਆਤੀ ਇਹਨਾਂ ਨੇ ਕਿਹਾ ਕਿ ਲੀਡ ਜੋ ਮਿਲੀ ਹੈ ਉਹਦੇ ਆਧਾਰ ਤੇ ਅਸੀਂ ਕੁਝ ਗ੍ਰਿਫਤਾਰੀਆਂ ਕੀਤੀਆਂ ਨੇ। ਬਾਕੀ ਸਮਝ ਤੋਂ ਪਰੇ ਆ, ਸਾਡੀ ਸਮਝ ਤੋਂ ਪਰੇ ਆ ਕਿ ਸਾਰਾ ਕੁਝ ਹੁੰਦਾ। ਉਸ ਤੋਂ ਬਾਅਦ ਵਿਦਿਨ ਫਿਊ ਆਵਰਸ ਇਹ ਸਾਰਾ ਕੁਝ ਕਰ ਵੀ ਲੈਂਦੇ ਆ, ਉਹਨੂੰ ਟ੍ਰੇਸ ਵੀ ਕਰ ਲੈਂਦੇ ਆ। ਅੱਜ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਨੇ ਅਸੈਂਬਲੀ ਦੇ ਅੱਗੇ ਹਿਮਾਚਲ ਦੇ ਵਿੱਚ ਝੰਡੇ ਲਾਏ ਸੀ ਉਹ ਵੀ ਅਰੈਸਟ ਕਰ ਲਏ ਆ। ਸਾਡੀ ਸਮਝ ਤੋਂ ਬਾਹਰ ਹੈ ਸਾਰੀ ਖੇਡ ਕਿ ਇਹ ਜੋ ਚੱਲ ਰਹੀ ਹੈ ਇਹਦੇ ਚ ਕੋਈ ਉਕਸਾ ਰਿਹਾ ਹੈ, ਕਿਤੇ ਉਕਸਾਹਟ ਹੈ, ਕਿਤੇ ਸਿਆਸਤ ਹੈ, ਕਿਤੇ ਫਿਰ ਅੰਜਾਮ ਹੈ ਤੇ ਕਿਤੇ ਫਿਰ ਇਲਜ਼ਾਮ ਹੈ। ਸੋ ਇਹ ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲ ਰਹੀਆਂ। ਇਸ ਸ਼ਹਿਰ ਚ ਕੀ ਚੱਲ ਰਿਹਾ ਸਮਝ ਤੋਂ ਪਰੇ ਆ, ਸਮਝ ਤੋਂ ਪਰੇ ਆ ਕਿ ਕੌਣ ਐਸੀਆਂ ਗੋਂਦਾਂ ਗੁੰਦ ਰਿਹਾ ਵਾ। ਬਸ ਇਹੀ ਹੈ ਕਿ ਹੁਣ
ਜੋ ਇਹ ਚੱਲਦਾ ਪਿਆ ਅੱਗੇ ਬਚਾ ਰਵੇ, ਪਰ ਬਹੁਤ ਉਲਝਵੀਂ ਜੀ ਖੇਡ ਬਣ ਗਈ। ਜੀ। ਅੱਛਾ ਮਿੰਟੂ ਜੀ, ਅਗਲੀ ਖਬਰ ਦੀ ਜੇਕਰ ਗੱਲ ਕਰੀਏ ਪੰਥਕ ਇਕੱਠ ਦੀ, ਤਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਹੀ ਚੈਨ ਲਵਾਂਗੇ, ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ। ਦੇਖੋ ਇਹ ਪੰਥਕ ਇਕੱਠ ਹੋਇਆ ਹੈ, ਇਸ ਪੰਥਕ ਇਕੱਠ ਤੇ ਕੁਝ ਸਵਾਲ ਵੀ ਉੱਠੇ ਸਨ ਪਹਿਲਾਂ ਜੀ। ਕਿ ਇਹ ਸਾਰਾ ਕੁਛ ਹੈ ਜਿਹੜਾ ਅਕਾਲੀ ਦਲ ਬਾਦਲ ਦੀ ਰਿਵਾਈਵਲ ਵਾਸਤੇ ਕੀਤਾ ਜਾ ਰਿਹਾ, ਪਰ ਇਕੱਠ ਦੀ ਅੱਜ ਦੀ ਖਾਸੀਅਤ ਜਾਂ ਖੂਬਸੂਰਤੀ ਇਹ ਸੀ ਕਿ ਜੀ। ਸਰਨਾ, ਸਿਮਰਨਜੀਤ ਸਿੰਘ ਮਾਨ ਤੇ ਸੁਖਬੀਰ ਸਿੰਘ ਬਾਦਲ, ਹੂੰ। ਵੈਸੇ ਸੱਸੇ ਸੱਸੇ ਹੀ ਆ ਗਏ, ਤਾਂ ਇਹ ਸਾਰੇ ਜਿਹੜੇ ਆ ਉਹ ਇਕੱਤਰਤਾ ਦੇ ਵਿੱਚ ਸ਼ਮੂਲੀਅਤ ਕਰਦੇ ਆ। ਜੀ। ਉੱਥੇ ਜੋ ਮਤਲਬ ਕਿ ਫੈਸਲਾ ਲਿਆ ਗਿਆ, ਸਰਬ ਸਹਿਮਤੀ ਦੇ ਨਾਲ ਨਿਰਣਾ ਲਿਆ ਗਿਆ, ਉਹ ਕੀ ਆ? ਉਹ ਨਿਰਣਾ ਇਹ ਲਿਆ ਗਿਆ ਕਿ ਬਈ ਜੋ ਬੰਦੀ ਸਿੰਘ ਆ ਉਹਨਾਂ ਦੇ ਵਾਸਤੇ ਜਦੋਜਹਿਦ ਕੀਤੀ ਜਾਏਗੀ, ਇੱਕ ਵਫਦ ਬਣਾਇਆ ਜਾਏਗਾ ਜਿਹਦੇ ਬਾਰੇ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਕਮੇਟੀ ਪ੍ਰਧਾਨ ਆ ਉਹਨਾਂ ਦੀ ਅਗਵਾਈ ਹੇਠ ਇੱਕ ਡੈਲੀਗੇਸ਼ਨ ਨਿਯੁਕਤ ਕਰਾਂਗੇ ਜਿਹੜਾ ਕਿ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਤੱਕ ਪਹੁੰਚ ਕਰੇਗਾ ਇਸ ਮਾਮਲੇ ਦੇ ਮੁਤਲਕ। ਔਰ ਇਸ ਤੋਂ ਇਲਾਵਾ ਕਿ ਜੇ ਨਹੀਂ ਗੱਲ ਬਣਦੀ ਜਾਂ ਕੋਈ ਸਾਡੀ ਗੱਲ ਨਹੀਂ ਸੁਣਦਾ ਤਦ ਫਿਰ ਇੱਕ ਤਿੱਖਾ ਸੰਘਰਸ਼ ਹੈ ਜਿਹੜਾ ਉਹ ਵੀ ਵਿੱਢਿਆ ਜਾ ਸਕਦਾ ਹੈ। ਤਾਂ ਸੁਖਬੀਰ ਸਿੰਘ ਬਾਦਲ ਹੋਰੀ ਕਾਫੀ ਅੱਜ ਖੀਵੇ ਸਨ, ਤਾਂ ਉਹਨਾਂ ਨੇ ਕਿਹਾ ਕਿ 30 ਸਾਲ ਹੋ ਗਏ ਆ, ਇਹੋ ਜਿਹਾ ਪੰਥਕ ਇਕੱਠ ਉਹਨਾਂ ਨੇ ਕਦੇ ਨਹੀਂ ਸੀ ਡਿਠਾ। ਤਾਂ ਖੈਰ ਇਹਨਾਂ ਨੇ ਜੋ ਗੱਲ ਕਹੀ ਹੈ ਚਲੋ ਦੇਖਦੇ ਆ, ਉਹ ਸੱਚ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਆ। ਦੇਖੋ ਸਵਾਲ ਤੇ ਬਹੁਤ ਕੀਤੇ ਜਾ ਸਕਦੇ ਆ, ਸੁਖਬੀਰ ਸਿੰਘ ਬਾਦਲ ਨੂੰ ਕੀਤੇ ਜਾ ਸਕਦੇ ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੇ ਜਾ ਸਕਦੇ, ਬਹੁਤ ਹੋ ਸਕਦੇ ਆ ਸਵਾਲ, ਪਰ ਉਹਨਾਂ ਸਵਾਲਾਂ ਦਾ ਜਵਾਬ ਆਉਣਾ ਨਹੀਂ, ਸਭ ਨੂੰ ਪਤਾ ਵਾ। ਇਹ ਇੱਕ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਹਨਾਂ ਨੇ ਜਿੱਦਾਂ ਕਿਹਾ ਕਿ ਸੰਘਰਸ਼ ਵੀ ਵਿੱਢਿਆ ਜਾਏਗਾ, ਤਾਂ ਉਹ ਸੰਘਰਸ਼ ਕਿਸ ਦੇ ਖਿਲਾਫ ਹੋਏਗਾ? ਕਿ ਨਰਿੰਦਰ ਮੋਦੀ ਦੇ ਖਿਲਾਫ ਜਾਂ ਅਰਵਿੰਦ ਕੇਜਰੀਵਾਲ ਦੇ ਖਿਲਾਫ? ਜੀ। ਕਿਉਂ? ਕਿਉਂਕਿ ਵੇਖੋ ਜਿਹੜੇ ਮਾਮਲੇ ਉਮਰ ਕੈਦ ਦੇ ਨਾਲ ਜੁੜਦੇ ਆ, ਵੈਸੇ ਤੇ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਉਮਰ ਕੈਦ ਨਾਲ ਹੀ ਜੁੜਦੇ, ਅਸੀਂ ਦੀ ਅੱਗੇ ਵੀ ਗੱਲ ਕਰ ਚੁੱਕੇ ਹਾਂ ਕਈ ਮਰਤਬਾ, ਤਾਂ ਹੁਣ ਜ਼ਿਆਦਾ ਤਿਹਾੜ ਜੇਲ੍ਹ ਦੇ ਨਾਲ ਵੀ ਜੁੜਦੇ ਆ। ਤਾਂ ਤਿਹਾੜ ਜੇਲ੍ਹ ਜਿਹੜੀ ਆ ਉਹ ਦਿੱਲੀ ਦੇ ਮੁਤਹਿਦ ਹੀ ਹੈ, ਤਾਂ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੀ। ਸਜ਼ਾ ਰਿਵਿਊ ਬੋਰਡ ਦਾ ਅੱਗੇ ਵੀ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਜਿਹੜੀ ਸਜ਼ਾ ਮਾਫੀ ਹੈ ਉਹਦੇ ਮਾਮਲੇ 'ਚ ਵੀ ਕਾਫੀ ਕ੍ਰਿਟਿਸਿਜ਼ਮ ਹੋਇਆ ਸੀ ਇਹਨਾਂ ਦਾ। ਹਾਲਾਂਕਿ ਕੇਜਰੀਵਾਲ ਨੂੰ ਸਫਾਈ ਦੇਣੀ ਪਈ ਸੀਗੀ ਕਿ ਬਈ ਅਸੀਂ ਅਗਲੀ ਮੀਟਿੰਗ 'ਚ ਇਸਦਾ ਨਿਸਤਾਰਾ ਕਰ ਦਿਆਂਗੇ, ਕੀ ਗੱਲਬਾਤ ਆ ਜਾਂ ਨਿਬੇੜਾ ਕਰ ਦੇਂਗੇ, ਪਰ ਬਾਵਜੂਦ ਇਸ ਦੀ ਅਗਲੀ ਮੀਟਿੰਗ ਜਿਹੜੀ ਹੋਈ ਸੀ ਇਹਨਾਂ ਤੋਂ ਕੱਖ ਨਹੀਂ ਹੋਇਆ ਜਾਂ ਇਹਨਾਂ ਨੇ ਕੀਤਾ ਨਹੀਂ। ਤਾਂ ਮੇਰਾ ਇਹੀ ਇੱਕ ਕਹਿ ਲਓ ਕਿ ਜ਼ਹਿਨ ਦਾ ਸਵਾਲ ਆ, ਮੇਰੀ ਜ਼ਹਿਨੀਅਤ ਦੇ ਵਿੱਚੋਂ ਉੱਠਿਆ ਇੱਕ ਵਲਵਲਾ ਹੈ ਕਿ ਬਈ ਉਹ ਸੰਘਰਸ਼ ਕਿਹਦੇ ਖਿਲਾਫ ਹੋਏਗਾ? ਆਮ ਆਦਮੀ ਪਾਰਟੀ ਦੇ ਖਿਲਾਫ ਜਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ? ਕਿਉਂਕਿ ਜੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੁੰਦਾ ਹੈ ਤਾਂ ਉਹ ਤਾਂ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਕਿਉਂ? ਕਿਉਂਕਿ ਅਕਾਲੀ ਦਲ ਬਾਦਲ ਉਹਨਾਂ ਦਾ ਕਈ ਵਾਰ ਆਲਾ ਹੀ ਰਿਹਾ ਹੈ, ਕਈ ਵਾਰ ਆ ਤਾਂ ਸਾਥ ਹੁਣੇ ਹੀ ਛੁੱਟਿਆ ਨਾ। ਸੋ ਇਸ ਕਰਕੇ ਬੜੇ ਸਵਾਲ ਉੱਠਦੇ ਨੇ ਇਹਨਾਂ ਚੀਜ਼ਾਂ ਤੇ, ਕਿਉਂਕਿ ਦੇਖੋ ਇਹ ਸਾਰਾ ਕੁਛ ਹੈ ਜਿਹੜਾ ਮੈਂ ਫਿਰ ਵਾਰ-ਵਾਰ ਰਿਪੀਟ ਕਰ ਦੇਵਾਂ ਕਿ ਇਹ ਸਿਆਸਤਦਾਨ ਹਮੇਸ਼ਾ ਖੋਲ ਕੇ ਗੱਲ ਨਹੀਂ ਦੱਸਦੇ, ਸਾਡੇ ਪੰਥਕ ਲੀਡਰ ਵੀ ਸਥਿਤੀ ਨੂੰ ਪੂਰਾ ਸਪਸ਼ਟ ਨਹੀਂ ਕਰਦੇ। ਇਹ ਇੱਕ ਕਿਤੇ ਨਾ ਕਿਤੇ ਵਿਪਤਾ ਵੀ ਆ, ਇਹ ਕਿਤੇ ਨਾ ਕਿਤੇ ਔਂਕੜ ਵੀ ਆ ਸਾਡੇ ਜਿੰਨੇ ਵੀ ਕੌਮ ਦੇ ਲੋਕ ਨੇ ਜਾਂ ਜਿੰਨੇ ਵੀ ਸਾਡੇ ਆਮ ਸਧਾਰਨ ਲੋਕ ਨੇ, ਕਿ ਇਹ ਸਾਰਾ ਕੁਛ ਸਰਕਾਰਾਂ ਦੇ ਅਧਿਕਾਰ ਖੇਤਰ 'ਚ ਆ। ਸਰਕਾਰਾਂ ਦਾ ਅਧਿਕਾਰ ਖੇਤਰ ਉਹਨਾਂ ਲਈ ਬਹੁਤ ਰਸਤਾ ਸੌਖਿਆਂ ਕਰ ਦਿੰਦਾ ਜੇ ਉਹਨਾਂ ਨੇ ਕਰਨਾ ਹੋਵੇ। ਤਾਂ ਉਹ ਸਰਕਾਰ ਹੁਣ ਸੂਬਾ ਸਰਕਾਰ ਵੀ ਹੈ, ਕੇਂਦਰ ਸਰਕਾਰ ਵੀ ਹੈ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਮੈਂ ਸੰਭਾਵਨਾ ਦੇਖਦਾ ਸੀਗਾ, ਕਿਸਾਨ ਅੰਦੋਲਨ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਿਗਲ ਵੱਜ ਚੁੱਕਾ ਹੈ, ਜਿਹਦੀ ਮੈਂ ਸ਼ੁਰੂਆਤ ਚੋਂ ਹੀ ਕਹਿ ਰਿਹਾ ਸੀਗਾ ਕਿ ਸੰਭਾਵਨਾ ਹੈ ਕਿ ਭਗਵੰਤ ਮਾਨ ਦੇ ਉਲਟੇ ਇੱਕ ਅੰਦੋਲਨ ਖੜਾ ਹੋਏਗਾ। 17 ਤਰੀਕ ਨੂੰ ਹੋਣ ਜਾ ਰਿਹਾ ਹੈ। ਤਾਂ ਹੁਣ ਫਿਰ ਮੇਰਾ ਇੱਕ ਫਿਰ ਸਵਾਲ ਹੈ ਕਿ ਇਹ ਸੰਘਰਸ਼ ਐਕਚੁਅਲ 'ਚ ਹੋਏਗਾ ਕਿਹਦੇ ਖਿਲਾਫ? ਆਮ ਆਦਮੀ ਪਾਰਟੀ ਖਿਲਾਫ ਜਾਂ ਭਾਰਤੀ ਜਨਤਾ ਪਾਰਟੀ ਖਿਲਾਫ? ਜੇ ਭਾਰਤੀ ਜਨਤਾ ਪਾਰਟੀ ਖਿਲਾਫ ਹੁੰਦਾ ਹੈ ਤਾਂ ਉਹ ਜਿਹੜੇ ਉਹਨਾਂ ਦੇ ਬਹੁਤ ਨਜ਼ਦੀਕ ਦੇ ਅਲਾਈ ਹੈ ਉਹਨਾਂ ਤੇ ਸਵਾਲ ਨਹੀਂ ਹੋਣਗੇ। ਔਰ ਸਭ ਤੋਂ ਵੱਡੀ ਗੱਲ ਕਿ ਇਹੀ ਅਲਾਈ ਜਿਹੜੇ ਕਿ ਹੁਣ ਕਹਿ ਲਓ ਕਿ ਐਕਸ ਹੋਏ ਫਿਰਦੇ ਨੇ, ਸ਼ਬਦ ਅੱਜ ਕੱਲ ਬੜਾ ਟ੍ਰੈਂਡ ਕਰਦਾ ਮਾਡਰਨ ਜ਼ਮਾਨੇ 'ਚ ਐਕਸ, ਤਾਂ ਉਹ ਜਿਹੜੇ ਐਕਸ ਹੋਏ ਫਿਰਦੇ ਨੇ ਇਹ ਪਿਛਲੇ ਦਿਨੀ 71 ਵੀ ਹੋਏ ਆ ਇੱਕ ਸਮਾਗਮ 'ਚ, ਫੋਟੋਆਂ ਵੀ ਨੇ ਮੇਰੇ ਕੋਲੇ। ਬੇਸ਼ੱਕ ਮਤਲਬ ਕਿ ਕੋਈ ਵੀ ਕਹਿ ਸਕਦਾ ਹੈ ਕਿ ਕਿੱਥੇ ਹੋਏ ਆ, ਮੈਂ ਉਹਦਾ ਜਵਾਬ ਵੀ ਦੇ ਦੂੰਗਾ, ਪਰੰਤੂ ਗੱਲ ਇਹ ਆ ਕਿ ਇਹ ਸਾਰਾ ਮਸਲਾ ਜਿਹੜਾ
ਬਹੁਤ ਕਹਿ ਲਈਏ ਕਿ ਸੈਂਸਿਟਿਵ ਆ। ਪਰ ਜੇ ਹੁਣ ਵੀ ਇਹਦੇ 'ਚ ਰਾਜਨੀਤੀ ਹੁੰਦੀ ਆ, ਤਾਂ ਜਿਨ੍ਹਾਂ ਨੇ 30-30 ਸਾਲ 32-32 ਸਾਲ ਕੈਦਾਂ ਕੱਟੀਆਂ ਨੇ। ਦੇਖੋ ਅਕਾਲੀ ਦਲ ਬਾਦਲ ਦਾ ਮੈਂ ਇਹ ਕਹੂੰਗਾ ਕਿ ਜਿਵੇਂ ਰਾਜੋਆਣਾ ਮਾਮਲਾ ਹੈ, ਉਹਦੇ ਵਿੱਚ ਕੇਸਰੀ ਲਹਿਰ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਰੁਕਵਾਈ, ਇਹਨਾਂ ਨੇ ਪੈਰਵਾਈ ਵੀ ਕੀਤੀ ਆ। ਪਰ ਗੱਲ ਇਹ ਹੈ ਕਿ ਜਿਹੜੇ ਦੂਸਰੇ ਮਸਲੇ ਨੇ, ਹੋਰ ਵੀ ਮਸਲੇ ਆ, ਤਾਂ ਉੱਥੇ ਵੀ ਇੱਕ ਜਵਾਬਦੇਹੀ ਤੈਅ ਹੁੰਦੀ ਆ, ਉੱਥੇ ਵੀ ਇੱਕ ਰੋਲ ਤੈਅ ਹੁੰਦਾ ਆ। ਤਾਂ ਹੁਣ ਰੌਲਾ ਇਹੀ ਹੈ ਕਿ ਜਿਨ੍ਹਾਂ ਨੂੰ 25-25 30-30 ਸਾਲ ਹੋ ਗਏ ਆ, ਉਹ ਸਾਰਿਆਂ ਦੇ ਕੇਸ ਜਿਹੜੇ ਆ ਉਹ ਇਸ ਤਰ੍ਹਾਂ ਲੜੇ ਜਾਣ, ਇੱਕ ਸਾਰਤਾ ਦੇ ਨਾਲ, ਇੱਕ ਮੁੱਠਤਾ ਦੇ ਨਾਲ, ਇੱਕ ਜੁਟਤਾ ਦੇ ਨਾਲ, ਕਿ ਬਈ ਕੁਛ ਨਾ ਕੁਛ ਹੱਲ ਹੋਵੇ। ਜੇ ਫਿਰ ਵੀ ਰਾਜਨੀਤੀ ਹੁੰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਕੀਤੇ ਕਸ਼ਟ, ਜਿਨ੍ਹਾਂ ਵਾਸਤੇ ਜਾਂ ਜਿਨ੍ਹਾਂ ਦੇ ਨਾਂ ਤੇ ਇਹ ਲੜਾਈ ਸ਼ੁਰੂ ਕਰਨ ਜਾ ਰਹੇ ਆ, ਹਾਂਜੀ। ਉਹਨਾਂ ਦੇ ਉਹ ਕੀਤੇ ਕਸ਼ਟ ਤੁਹਾਨੂੰ ਚੈਨ ਨਾਲ ਸੌਣ ਨਹੀਂ ਦੇਣਗੇ। ਜੀ, 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 ਜੀ। ਅੱਛਾ ਮਿੰਟੂ ਜੀ, ਇੱਕ ਆਡੀਓ ਕੱਲ੍ਹ ਪਰਸੋਂ ਬੜੀ ਵਾਇਰਲ ਹੋਈ, ਇੱਕ ਬੀਬੀ ਚੈਲੰਜ ਕਰ ਰਹੀ ਹੈ ਕਿਸੇ ਨਾਲ, ਆਮ ਆਦਮੀ ਪਾਰਟੀ ਦੇ ਵਰਕਰ ਨਾਲ ਗੱਲ ਕਰ ਰਹੀ ਹੈ, ਮੈਨੂੰ ਕੋਈ ਗ੍ਰਿਫਤਾਰ ਕਰਕੇ ਦਿਖਾਵੇ, ਭਗਵੰਤ ਮਾਨ ਤੱਕ ਮੇਰੀ ਆਡੀਓ ਭੇਜ ਦਿਓ ਭਾਵੇਂ। ਦੱਸਦੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਜੀ ਹੁਣ? ਨਹੀਂ, ਉਹ ਬਸ ਉਹਦਾ ਬੀਪੀ ਜਿਹੜਾ ਉਹ ਨਾਰਮਲ ਹੋ ਗਿਆ ਹੁਣ। ਜਦੋਂ ਜੀ। ਉਹਨੂੰ ਅਰੈਸਟ ਕਰ ਲਿਆ ਥਾਣੇ 'ਚ ਜਾ ਕੇ ਨਾ, ਉਹ ਵੀ ਬੀਪੀ ਜਿਹੜਾ ਹੈ, ਥਾਣਾ ਮਤਲਬ ਕਿ ਹੋਮਿਓਪੈਥੀ ਦੀ ਦਵਾਈ ਵਰਗਾ ਹੁੰਦਾ ਹੈ, ਪਤਾ ਹੀ ਨਹੀਂ ਲੱਗਦਾ ਦਵਾਈ ਕਦੋਂ ਅੰਦਰ ਚਲੇ ਜਾਂਦੀ ਹੈ। ਤਾਂ ਉਹ ਆਰਾਮ ਨਾਲ ਹੀ ਮਤਲਬ ਕਿ ਬੰਦਾ ਨਾਰਮਲ ਹੋ ਜਾਂਦਾ, ਉੱਥੇ ਜਾ ਕੇ ਐ ਸ਼ਾਂਤ ਹੋ ਜਾਂਦਾ। ਘਰੇ ਭਾਵੇਂ ਜਿੰਨਾ ਮਰਜ਼ੀ ਲੜਾਕਾ ਹੋਵੇ, ਜੀ। ਜੀਆਂ ਨੂੰ ਕੋਠੇ ਤੇ ਚਾੜਦਾ ਹੋਵੇ ਇੱਟ ਵੱਟਾ ਮਾਰ ਕੇ, ਪਰ ਉੱਥੇ ਜਾ ਕੇ ਐ ਸਾਧ ਬਣ ਜਾਂਦਾ। ਗੇਟ ਟੱਪਦੇ ਹੀ ਉੱਥੇ ਪਤਾ ਨਹੀਂ ਕੀ ਮਤਲਬ ਉੱਥੇ ਕਿਸ ਤਰ੍ਹਾਂ ਦਾ ਵੇਵਸ ਨੇ, ਉੱਥੇ ਬੰਦਾ ਐ ਸ਼ਾਂਤ ਚਿੱਤ ਹੋ ਜਾਂਦਾ। ਤਾਂ ਇਹ ਬੀਬੀ ਵੀ ਸ਼ਾਂਤ ਚਿੱਤ ਹੋ ਗਈ ਆ। ਜੀ। ਹੁਣ ਕਹਿੰਦੀ ਕਿ ਸੌਰੀ, ਆਈ ਐਮ ਸੋ ਸੌਰੀ। ਹੂੰ। ਕਹਿੰਦੀ ਕਿ ਮੈਨੂੰ ਭੜਕਾ ਦਿੱਤਾ ਗਿਆ ਸੀ, ਮੈਨੂੰ ਉਕਸਾ ਦਿੱਤਾ ਗਿਆ ਸੀਗਾ। ਤੇ ਕਾਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ? ਮੈਂ ਹਮੇਸ਼ਾ ਕਹਿੰਦਾ ਕਿ ਜਿਹੜੀਆਂ ਗੱਲਾਂ ਤੁਸੀਂ ਬਾਅਦ ਦੇ ਵਿੱਚ ਕਹਿੰਦੇ ਹੋ, ਮੈਨੂੰ ਭੜਕਾ ਦਿੱਤਾ ਗਿਆ, ਉਕਸਾ ਦਿੱਤਾ ਗਿਆ, ਇਹ ਦੁਹੱਥੜ ਮਾਰਨ ਦਾ ਕੋਈ ਤੁਕ ਨਹੀਂ ਬਣਦਾ। ਜੀ। ਕਿਉਂ? ਕਿਉਂਕਿ ਜੇਕਰ ਮੈਂ ਕਹਿੰਦਾ ਹੁੰਦਾ ਕਿ ਜੇਕਰ ਤੁਹਾਡੀ ਜ਼ਿੰਦਗੀ ਦੀ ਰਿਮੋਟ ਦੂਸਰੇ ਦੇ ਹੱਥ ਆ ਨਾ, ਕਿ ਉਹ ਤੁਹਾਨੂੰ ਦੁਖੀ ਕਰ ਸਕਦਾ ਹੈ, ਉਹ ਤੁਹਾਨੂੰ ਮਾਯੂਸ ਕਰ ਸਕਦਾ ਹੈ, ਉਹ ਮਤਲਬ ਕਿ ਆਪਣੇ ਛਲ ਦੇ ਨਾਲ, ਕਪਟ ਦੇ ਨਾਲ, ਫਰੇਬ ਦੇ ਨਾਲ ਤੁਹਾਨੂੰ ਤੋੜ ਸਕਦਾ ਹੈ, ਜਾਂ ਆਪਣੀ ਮੁਹੱਬਤ ਦੇ ਨਾਲ ਬੰਨ੍ਹ ਕੇ ਤੁਹਾਨੂੰ ਕਮਜ਼ੋਰ ਕਰ ਸਕਦਾ ਹੈ। ਇਟ ਮੀਨ ਕਿ ਤੁਹਾਡੀ ਰਿਮੋਟ ਦੂਸਰੇ ਦੇ ਹੱਥ ਹੈ। ਜੀ। ਤਾਂ ਉਹ ਕਿਸੇ ਵੀ ਹਾਲਤ 'ਚ ਨਹੀਂ ਜਾਣੀ ਚਾਹੀਦੀ, ਚਾਹੇ ਤੁਹਾਨੂੰ ਕੋਈ ਛੱਡ ਕੇ, ਧੋਖਾ ਕਰਕੇ, ਜੋ ਮਰਜ਼ੀ ਕਰਕੇ ਜਾਂਦਾ ਹੈ। ਪਰ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਇੱਕ ਨਾਲ ਲਾ ਕੇ ਤੇ ਆਪਣੀ ਜ਼ਿੰਦਗੀ ਬਰਬਾਦ ਕਰ ਲਓ। ਇਸੇ ਤਰ੍ਹਾਂ ਉਕਸਾਹਟ, ਭੜਕਾਹਟ ਹਮੇਸ਼ਾ ਜਿਹੜੇ ਤੁਹਾਡੇ ਵਿਰੋਧੀ ਹੁੰਦੇ ਨੇ, ਜਾਂ ਕਹਿ ਲਓ ਕਿ ਤੁਹਾਡੇ ਕੰਪੀਟੀਟਰ ਹੁੰਦੇ ਨੇ, ਉਹ ਚਾਹੁੰਦੇ ਨੇ। ਤਾਂ ਉਹਦਾ ਮਤਲਬ ਇਹ ਕਿ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਚੁਲਝਦੇ ਹੋ, ਤਾਂ ਤੁਹਾਡੀ ਜ਼ਿੰਦਗੀ ਦੀ ਰਿਮੋਟ ਹੀ ਤੁਹਾਡੇ ਹੱਥ ਨਹੀਂ ਹੈ। ਪਰ ਹੁਣ ਇਸ ਬੀਬੀ ਨੂੰ ਅਹਿਸਾਸ ਹੋ ਜਾਏਗਾ ਗਲਤ ਕੀਤਾ ਇਹਨੇ। ਇਹ ਤੇ ਇਸ ਤਰ੍ਹਾਂ ਲਲਕਾਰ ਕੇ ਕਹਿ ਰਹੀ ਸੀ, ਚਿੱਟਾ ਪੀਣ ਵਾਲੇ ਵੀ ਆਉਣਗੇ, ਫਲਾਂ ਵੀ ਹੋਏਗਾ, ਧਮਕਾ ਵੀ ਹੋਏਗਾ। ਬਈ ਉੱਤੋਂ ਤੇ ਅੱਗ ਬਰਸਣ ਡਈ ਆ। ਇਹਨਾਂ ਜੇ ਦੇਖੀਏ ਤੇ ਤਕਰੀਬਨ 2-3 ਮਹੀਨਿਆਂ 'ਚ 50-60 ਮੁੰਡੇ ਮਰ ਗਏ ਨੇ ਜੀ। 50-60 ਘਰ ਉਜੜ ਗਏ ਨੇ। ਰੋਜ਼ਾਨਾ ਖਬਰਾਂ ਇਹੋ ਜਿਹੀਆਂ ਆਉਂਦੀਆਂ। ਹੁਣ ਅੱਜ ਪੁਲਿਸ ਅਕੈਡਮੀ ਫਲੋਰ ਦੀ ਖਬਰ ਆਉਣ ਡਈ ਆ ਕਿ ਚਿੱਟਾ ਉੱਥੋਂ ਤੱਕ ਪਹੁੰਚ ਗਿਆ, ਮੁਲਾਜ਼ਮ ਜਿਹੜੇ ਆ ਉਹ ਇੱਕ ਦੂਜੇ ਨੂੰ ਲਾਈ ਜਾਂਦੇ ਸੀ। 12 ਲੱਖ ਦਾ ਇੱਕ ਚਿੱਟਾ ਪੀ ਗਿਆ ਮੁਲਾਜ਼ਮ ਜੀ। ਜਿਨ੍ਹਾਂ ਕੋਲ ਪੈਸੇ ਨਹੀਂ ਸੀਗੇ, ਉਹਨਾਂ ਨੂੰ ਗਾਂ ਲੋਨ ਦਵਾ ਦਿੱਤੇ, ਫਾਈਨੈਂਸ ਵੀ ਕਰਵਾ ਦਿੰਦੇ ਨੇ ਇਹ। ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਆਉਂਦੀਆਂ ਨੇ, ਬਈ ਤੁਸੀਂ ਸਮਝੋ ਤੇ ਸਹੀ ਕਿ ਅਸੀਂ ਕ੍ਰਿਟੀਕਲ ਸਟੇਜ ਤੇ ਪਹੁੰਚ ਚੁੱਕੇ ਹਾਂ। ਮਤਲਬ ਕਿ ਜਿਸ ਤਰ੍ਹਾਂ ਇੱਕ ਬਿਮਾਰ ਕ੍ਰਿਟੀਕਲ ਸਟੇਜ ਤੇ ਚਲੇ ਜਾਂਦਾ ਹੈ, ਉਸ ਤਰ੍ਹਾਂ ਅਸੀਂ ਚਲੇ ਗਏ ਹਾਂ। ਹੋਰ ਇਸ ਤੋਂ ਵੱਧ ਕੀ ਹੋਏਗਾ? ਇਸ ਹਨੇਰਗਰਦੀ ਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਗਲਤ ਆ। ਹਾਲਾਂਕਿ ਉਹਨੇ ਬੀਬੀ ਨੇ ਹੋਰ ਵੀ ਦੋਸ਼ ਲਾਏ ਆ ਕਿ ਸ਼ਰਾਬਾਂ ਵਿਕਦੀਆਂ ਜਾਂ ਡੋਡੇ ਬੀਜੇ ਆ। ਇਹ ਸਾਰਾ ਕੁਛ ਹੈ ਜਿਹੜਾ ਜੋ ਗਲਤ ਹੈ ਸੋ ਗਲਤ ਆ। ਪਰ ਤੁਸੀਂ ਗਲਤ ਨੂੰ ਗਲਤ ਦੇ ਨਾਲ ਧੋ ਕੇ ਸਹੀ ਨਹੀਂ ਕਰ ਸਕਦੇ ਜੀ। ਏਦਾਂ ਨਹੀਂ ਕਰ ਸਕਦੇ। ਉਹ ਬੀਬੀ ਦੇ ਬਿਆਨ ਜਿਹੜੇ ਰਿਕਾਰਡ ਤੇ ਆ ਗਏ ਸੀ, ਪਰ ਹੁਣ ਬੀਬੀ ਜਿਹੜੀ ਆ, ਉਹ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬੀਪੀ ਬਿਲਕੁਲ ਨਾਰਮਲ ਆ। ਹੁਣ ਕਿਸੇ ਕਿਸਮ ਦੀ ਉਹਨੂੰ ਕੋਈ ਤਕਲੀਫ ਨਹੀਂ ਹੈ। ਜੀ, 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 ਜੀ। ਅਗਲੀ ਜੇ ਖਬਰ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਨੇ ਹਰਸਿਮਰਤ ਕੌਰ ਬਾਦਲ ਸਣੇ ਕਈ ਹੋਰ ਲੀਡਰਾਂ ਦੀ ਸਿਕਿਉਰਿਟੀ ਘਟਾ ਦਿੱਤੀ ਹੈ ਮਿੰਟੂ ਜੀ। ਹਾਂਜੀ, ਦੇਖੋ ਸਿਕਿਉਰਿਟੀ ਤੇ ਘਟਦੀ ਹੁੰਦੀ ਹੈ ਵੈਸੇ ਨਾ। ਇਹ ਸਾਡੇ ਇੱਥੇ ਦਾ ਮੀਡੀਆ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਬਹੁਤ ਹਾਈਲਾਈਟ ਕਰ ਦਿੰਦਾ, ਇਹ ਹੋ ਗਿਆ, ਉਹ ਹੋ ਗਿਆ। ਇਹ ਰੂਟੀਨ ਦੀਆਂ ਕਾਰਵਾਈਆਂ ਹੁੰਦੀਆਂ ਨੇ। ਹੁਣ ਜਿਹੜਾ ਕੋਈ ਵਿਧਾਇਕ ਆ, ਜੇ ਉਹ ਸਰਕਾਰ ਦਾ ਵਿਧਾਇਕ ਆ, ਜ਼ਾਰਾ ਜੀ ਗੱਲ ਆ ਕਿ
ਜੇ ਉਹਦੀ ਚੀਫ ਮਿਨਿਸਟਰ ਦੇ ਨਾਲ ਚੰਗੀ ਬਣਦੀ ਹੈ ਹੂੰ। ਤਾਂ ਉਹ 30 ਵੀ ਗਨਮੈਨ ਲੈ ਜਾਂਦਾ, 40 ਵੀ ਲੈ ਜਾਂਦਾ ਹੈ। ਜੀ ਮੈਂ ਇੱਥੇ ਇੱਕ ਐਸਜੀਪੀਸੀ ਦੇ ਮੈਂਬਰ ਨੂੰ ਵੇਖਿਆ ਜਿਹਦੇ ਕੋਲ ਉਦੋਂ ਕੋਈ ਪਹਿਲਾਂ ਅਹੁਦਾ ਨਹੀਂ ਸੀ ਹੁੰਦਾ, ਹੁਣ ਇਸ ਸੰਸਾਰ 'ਚ ਹੈ ਨਹੀਂ, ਕਹਿੰਦੇ ਤੇ ਮੈਂ ਨਾਂ ਵੀ ਲੈਂਦਾ ਉਹਦਾ। ਤਾਂ ਉਹਦੇ ਕੋਲ ਮੈਂ ਇੱਕ ਵਾਰੀ ਗਿਣਿਆ ਸੀਗਾ ਕਿ 32 ਕੇ 34 ਗਨਮੈਨ ਸੀਗੇ ਨਾਲ। ਜੀ ਹੋ ਸਕਦਾ 2-4 ਉਦੋਂ ਨਾਂ ਵੀ ਆਏ। ਹੂੰ ਤਾਂ ਕਿਉਂਕਿ ਉਦੋਂ ਪਾਵਰ ਦੇ ਵਿੱਚ ਸਨ, ਉਹਨਾਂ ਦੀ ਪਾਰਟੀ ਸਰਕਾਰ ਦੇ ਵਿੱਚ ਸੀ। ਬਾਅਦ ਦੇ ਵਿੱਚ ਉਸੇ ਬੰਦੇ ਦੇ ਨਾਲ ਮੈਂ ਪ੍ਰਾਈਵੇਟ ਬਾਉਂਸਰ ਦੇਖੇ, ਜੀ ਮਤਲਬ ਕਿ ਗਨਮੈਨ ਰਿਹਾ ਹੀ ਨਹੀਂ ਕੋਈ ਜਦੋਂ ਸਰਕਾਰ ਹਿੱਲ ਗਈ। ਤਾਂ ਕਹਿਣ ਦਾ ਭਾਵ ਇਹ ਆ ਕਿ ਵੇਖੋ ਇਹ ਰਿਵਿਊ ਹੁੰਦਾ ਜਦੋਂ ਸਰਕਾਰਾਂ ਬਦਲਦੀਆਂ ਨੇ, ਇਹ ਰੂਟੀਨ ਦੀ ਕਾਰਵਾਈ ਆ। ਹੁਣ ਕੀ ਜਿਹੜੇ ਇਹਨਾਂ ਦੇ ਐਮਐਲਏ ਆ ਸਾਰੇ, ਉਹਨਾਂ ਦੇ ਕੋਲ ਇੱਕ ਗਨਮੈਨ ਹੀ ਹੋਏਗਾ ਜਾਂ 2 ਹੋਣਗੇ? ਜੀ ਅਗਲੀ ਸਰਕਾਰ ਬਦਲੀ ਤੋਂ ਏਦਾਂ ਦੀ ਸੂਚੀ ਇਹਨਾਂ ਦੀ ਨਿਕਲ ਆਏਗੀ। ਉਹ ਤੁਹਾਨੂੰ ਦੀਦੇ ਨਹੀਂ ਹੁੰਦੇ, 5-7 ਨਾਲ ਹੁੰਦੇ, 5-7 ਇਹਨਾਂ ਦੇ ਰਿਸ਼ਤੇਦਾਰ ਕਾਗਜ਼ਾਂ 'ਚ ਚੱਲ ਰਹੇ ਹੁੰਦੇ ਜੀ। ਇਹ ਸੱਚਾਈ ਹੈ, ਸਿਆਸਤ ਹੈ ਇਹ, ਔਰ ਇਹ ਗਲਤ ਪਿਰਤਾਂ ਪਾਈਆਂ ਹੋਈਆਂ ਨੇ ਰਾਜਨੀਤੀ। ਕਿਉਂਕਿ ਫੋਟੋਆਂ ਵਾਇਰਲ ਹੋ ਰਹੀਆਂ, ਇਹਨਾਂ ਦੇ ਤਾਂ ਕੁਝ ਰਿਸ਼ਤੇਦਾਰ ਹਿਮਾਚਲ 'ਚ ਗਏ ਨੇ ਤੇ ਪਿੱਛੇ ਮੁਲਾਜ਼ਮ ਨਜ਼ਰ ਆ ਰਹੇ ਨੇ। ਖੈਰ ਦੇਖੋ ਓਪੀ ਸੋਨੀ ਦੇ ਕੋਲ 37 ਗਨਮੈਨ ਸੀਗੇ, ਤਾਂ ਇਹ 19 ਬੁਲਾਏ ਆ ਹੁਣ, 18 ਹਾਲੇ ਵੀ ਉਹਦੇ ਕੋਲ ਛੱਡ ਦਿੱਤੇ ਗਏ। ਇੱਕ ਪਾਸੇ ਤੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਪੁੱਛਗਿੱਛ ਵਾਸਤੇ ਤੈਨੂੰ ਤਲਬ ਕਰਨਾ, ਦੂਸਰੇ ਪਾਸੇ 18 ਫਿਰ ਵੀ ਤੁਸੀਂ ਛੱਡ ਦਿੱਤੇ ਆ। ਇਹ ਵੀ ਗਲਤ ਆ ਕਿ ਜੇ ਕੋਈ ਬੰਦਾ ਓਪੀ ਸੋਨੀ ਵਰਗਾ, ਹੁਣ ਮੰਨ ਲਓ ਕੋਈ ਹੈ ਕਿਸੇ ਅੰਡਰ ਥ੍ਰੈਟ ਕਹਿ ਸਕਦੇ ਜਾਂ ਕਿਸੇ ਧਮਕੀ ਦੇ ਹੇਠ ਹੈ, ਤਾਂ ਫਿਰ ਤਾਂ ਠੀਕ ਹੈ, ਕੋਈ 5-7 ਤੁਸੀਂ ਲਾ ਦਿਓ, ਹਾਲੇ ਵੀ 18 ਉਹਦੇ ਕੋਲ ਆ। ਇਸੇ ਤਰ੍ਹਾਂ ਇੱਕ ਵਹੀਕਲ ਵੀ ਇਹਦੇ ਤੋਂ ਵਾਪਸ ਲਿਆ ਗਿਆ, ਵਿਜੇਂਦਰ ਸਿੰਗਲਾ, ਇਹਦੇ ਕੋਲ 22, ਹੁਣ ਇਹ ਵੀ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾਵਰਫੁਲ ਬੰਦਾ ਸੀ ਉਸ ਟਾਈਮ। ਜੀ ਬਿਲਕੁਲ। 22 ਦੇ ਵਿੱਚੋਂ 18 ਵਾਪਸ ਕਰਾਏ ਆ, 18 ਵਾਪਸ ਕਰੇ, ਮਤਲਬ ਕਿ 4 ਇਹਦੇ ਕੋਲ ਵੀ ਬਾਕੀ ਆ। ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਕੋਲੋਂ ਵੀ ਇਹਨਾਂ ਨੇ 13 ਨੇ ਪੰਜਾਬ ਪੁਲਿਸ ਦੇ 2 ਵਾਪਸ ਮੰਗਾਏ ਆ, ਤੇ ਇੱਕ ਇਹਨਾਂ ਨੇ ਵਹੀਕਲ ਮੰਗਾਇਆ। ਇਹ ਇਸ ਕਰਕੇ ਕਿਉਂਕਿ ਉਹ ਕੇਂਦਰ ਦੇ ਵਿੱਚ ਵੀ ਵਜ਼ੀਰ ਰਹੇ ਸ਼ਾਇਦ, ਥੋੜੇ ਜਿਹੇ ਇਸ ਕਰਕੇ ਉਹਨਾਂ ਨੂੰ ਦੇ ਦਿੱਤੇ ਗਨਮੈਨ। ਸੁਨੀਲ ਜਾਖੜ ਕੋਲ 14 ਸਨ ਮੇਰੇ ਖਿਆਲ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ, ਇੱਕ ਵਹੀਕਲ ਸੀ, 12 ਮੰਗਾ ਲਏ ਆ ਤੇ ਇੱਕ ਵਹੀਕਲ ਵੀ ਵਾਪਸ ਮੰਗਾ ਲਿਆ। ਪਰਮਿੰਦਰ ਸਿੰਘ ਪਿੰਕੀ, ਆ ਦੇਖੋ ਪਿੰਕੀ ਇੱਕ ਸਧਾਰਨ ਐਮਐਲਏ ਸੀ, ਮੈਂ ਜਿਹੜੀ ਗੱਲ ਕਹੀ ਹੈ ਝੂਠ ਨਹੀਂ ਹੈ, ਉਹ 28 ਗਨਮੈਨ ਹੈ ਇਹਦੇ ਨਾਲ। ਫਿਰੋਜ਼ਪੁਰ ਤੋਂ ਇਹ ਪਰਮਿੰਦਰ ਪਿੰਕੀ 28 ਗਨਮੈਨ ਲੈ ਕੇ ਤੁਰਦਾ ਸੀਗਾ, ਇੱਕ ਇਹਦੇ ਕੋਲ ਵਹੀਕਲ ਸੀਗਾ, 26 ਵਾਪਸ ਕਰ ਲਏ। ਹੁਣ 2 ਨਾਲ ਹੀ ਸਰ ਜਾਣਾ, ਹੁਣ 2 ਨਾਲ ਹੀ ਸਰ ਜਾਣਾ। ਤਾਂ ਇਸੇ ਤਰ੍ਹਾਂ ਰਜਿੰਦਰ ਕੌਰ ਭੱਠਲ 36 ਸੀਗੇ ਇਹਦੇ ਨਾਲ, 36 ਜੀ, ਮਤਲਬ ਕਿ ਸਾਬਕਾ ਐਮਐਲਏ, ਯੋਜਨਾ ਬੋਰਡ ਦੀ ਸਿਰਫ ਚੇਅਰਪਰਸਨ ਸੀ ਬੀਬੀ। 36 ਗਨਮੈਨ, 3 ਵਹੀਕਲ, 28 ਵਾਪਸ ਲੈ ਲਏ, ਤਿੰਨੇ ਦੇ ਤਿੰਨੇ ਵਹੀਕਲ ਆ ਗਏ। ਇਸੇ ਤਰ੍ਹਾਂ ਨਵਤੇਜ ਚੀਮਾ ਸੀਗਾ, 13 ਉਹ ਲਈ ਫਿਰਦਾ ਸੀ, ਇੱਕ ਐਮਐਲਏ ਸੀਗਾ ਜੀ, ਇੱਕ ਵਹੀਕਲ ਸੀ ਉਹਦੇ ਕੋਲ, 11 ਵਾਪਸ ਬੁਲਾ ਲਏ, ਮਤਲਬ ਕਿ 2 ਕੁ ਰਹਿ ਗਏ। ਇਸੇ ਤਰ੍ਹਾਂ ਕੇਵਲ ਸਿੰਘ ਢਿੱਲੋਂ ਸੀਗਾ, ਇਹਦੇ ਕੋਲ 11 ਸੀ ਮੇਰੇ ਖਿਆਲ ਦੇ ਨਾਲ, ਤੇ ਇੱਕ ਵਹੀਕਲ ਸੀ, 11 ਦੇ 11 ਹੀ ਪੁੱਠੇ ਸੱਦ ਲਏ ਆ। ਤਾਂ ਕਹਿਣ ਦਾ ਮਤਲਬ ਹੈ ਕਿ ਹੈ ਤੇ ਰੂਟੀਨ ਦੀ ਕਾਰਵਾਈ, ਪਰ ਇਹ ਜਿਹੜੀ ਬੇਲੋੜੀ ਸਿਕਿਉਰਿਟੀ ਹੈ ਉਹ ਕਿਸੇ ਨਾਲ ਵੀ ਨਹੀਂ ਜਾਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ ਕਿ ਹੁਣ ਅਗਲੀ ਵਾਰੀ ਇਹਨਾਂ ਦੀ ਸੂਚੀ ਇਸ ਤਰ੍ਹਾਂ ਦੀ ਨਿਕਲ ਆਵੇ। ਤਾਂ ਜਿਹਨੂੰ ਜਿੰਨੀ ਕੁ ਦਰਕਾਰ ਹੈ, ਜਿੰਨੀ ਕੁ ਜ਼ਰੂਰਤ ਹੈ, ਉਸ ਹਿਸਾਬ ਦੇ ਨਾਲ ਸਿਕਿਉਰਿਟੀ ਦੇ ਦਿਓ। ਬਾਕੀ ਜਿਹੜੇ ਇਹ ਵਿਖਾਵੇ ਕਰਨ ਵਾਲੇ ਆ, ਇਹਨਾਂ ਨੂੰ ਰਹਿਣ ਦਿਓ ਭਾਈ, ਉਸ ਹਿਸਾਬ ਨਾਲ ਦਿਓ, ਚਾਹੇ ਗੁੱਸੇ ਹੁੰਦੇ ਚਾਹੇ ਰਾਜੀ, ਤੇ ਭਾਵੇਂ ਤੁਹਾਡੇ ਆਪਣੇ ਭਾਵੇਂ ਬਗਾਨੇ ਆ। ਜੀ ਜੀ ਬਿਲਕੁਲ। ਅਗਲੀ ਖਬਰ ਵੀ ਮਾਨ ਸਰਕਾਰ ਦੇ ਨਾਲ ਹੀ ਜੁੜਦੀ ਹੈ ਮਿੰਟੂ ਜੀ। ਜਿਹੜੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹੈ ਨੌਕਰੀਆਂ ਵਾਲੇ, ਉਹਨਾਂ ਤੇ ਮਾਨ ਸਾਹਿਬ ਦੀ ਫੋਟੋ ਹੈ। ਦੇਖੋ ਇਹ ਤੇ ਫਿਰ ਜਵਾਬ ਇਹਨਾਂ ਨੂੰ ਦੇਣਾ ਔਖਾ ਹੋ ਜਾਏਗਾ ਜੀ। ਗੱਲਾਂ ਉਹੀ ਕਰਦੇ ਨੇ, ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਐਂਬੂਲੈਂਸ ਤੇ ਫੋਟੋ ਲੱਗੀ ਸੀ ਤੇ ਚੁਟਕਲੇ ਕੌਣ ਸੁਣਾਉਂਦਾ ਸੀਗਾ, ਜਦੋਂ ਸਮਾਰਟ ਕਾਰਡਾਂ ਤੇ ਜਾਂ ਜਿਹੜੇ ਹੋਰ ਕੁਝ ਇਸ ਤਰ੍ਹਾਂ ਦੇ ਸੀ, ਆਟਾ ਵਾਲੇ ਜਿਹੜੇ ਆਏ ਸੀਗੇ, ਫਤਿਹ ਕਿੱਟ ਤੇ ਫਲਾਂ, ਉਹ ਥੈਲਿਆਂ ਤੇ ਜਦੋਂ ਅਮਰਿੰਦਰ ਸਿੰਘ ਦੀ ਫੋਟੋ ਲੱਗੀ ਤੇ ਮਜ਼ਾਕ ਕੌਣ ਕਰਦਾ ਸੀਗਾ ਜੀ। ਤੇ ਜੇ ਉਹੀ ਚੀਜ਼ਾਂ ਇਹ ਕਰਨਗੇ, ਨਿਯੁਕਤੀ ਪੱਤਰ ਤੇ ਚੀਫ ਮਿਨਿਸਟਰ ਦੀ ਫੋਟੋ ਕਿਸ ਕੰਮ ਦੀ ਹੈ ਭਾਈ? ਵੈਸੇ ਵੀ ਫੋਟੋ ਵਾਲਾ ਟ੍ਰੈਂਡ ਤਾਂ ਤੁਹਾਨੂੰ ਬਦਲਣਾ ਚਾਹੀਦਾ ਕਿ ਹਾਂ ਭਾਈ ਸਾਡੀ ਗਵਰਨਮੈਂਟ ਲੋਕਾਂ ਦੀ ਗਵਰਨਮੈਂਟ ਹੈ। ਤੁਸੀਂ ਆਪ ਹੀ ਤੇ ਕਹਿੰਦੇ ਹੋ ਕਿ ਲੋਕਾਂ ਦੀ ਗਵਰਨਮੈਂਟ ਆ, ਤਾਂ ਫਿਰ ਇੱਕ ਚਿਹਰਾ ਕਿਉਂ ਹਾਵੀ ਹੋਵੇ ਉਸ ਗਵਰਨਮੈਂਟ? ਠੀਕ ਹੈ, ਚੀਫ ਮਿਨਿਸਟਰ ਆ ਤਾਂ ਨਿਯੁਕਤੀ ਪੱਤਰ ਉਹ ਆਪਣੇ ਹੱਥੀ ਦੇ ਰਿਹਾ, ਇਹਦੋਂ ਵੱਡੀ ਕਿਹੜੀ ਗੱਲ ਹੋਏਗੀ? ਇਹਦੋਂ ਵੱਡੀ ਕਿਹੜੀ ਖੁਸ਼ੀ ਹੋਏਗੀ ਕਿਸੇ ਵਾਸਤੇ ਵੀ? ਜੇ ਨਿਯੁਕਤੀ ਪੱਤਰ ਚੀਫ ਮਿਨਿਸਟਰ ਨੇ ਵੰਡ ਦਿੱਤੇ ਤੇ ਫੋਟੋ ਲਾ ਕੇ ਦੱਸਣ ਦੀ ਕੀ ਲੋੜ ਹੈ?
ਇਸ ਕਰਕੇ ਇਹ ਫੋਟੋ ਵਾਲੀ ਪਿਰਤ ਜੇ ਅੱਗੇ ਤੋਰਨਗੇ ਤਾਂ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ। ਇਸ ਪਿਰਤ ਨੂੰ ਤੋੜਨ ਦੀ ਜ਼ਰੂਰਤ ਆ, ਪਰ ਇਹਨਾਂ ਨੇ ਉਹੀ ਪਿਰਤਾਂ ਰੱਖੀਆਂ ਨੇ। ਹਲਫਦਾਰੀ ਦੇ ਸਮਾਗਮ ਤੋਂ ਲੈ ਕੇ ਆ ਜਿਹੜਾ ਮਾਨਸੇ ਦੇ ਵਿੱਚ ਵੀ ਇਹਨਾਂ ਨੇ ਗੁਲਾਬੀ ਸੁੰਡੀ ਵਾਲਾ ਇਹਨਾਂ ਨੇ ਮੁਆਵਜ਼ਾ ਵੰਡਿਆ ਸੀਗਾ, ਉਹਦਾ ਵੀ ਅਸੀਂ ਹੁਣ ਆਰਟੀਆਈ ਕਢਾਈ ਆ, ਉਹਦੇ ਵਿੱਚ 8 ਲੱਖ ਬਿੱਲ ਕਲੇਮ ਦਾ ਤਾਂ ਦਾਅਵਾ ਕੀਤਾ ਜਾ ਰਿਹਾ, ਪਰ ਉਹ ਤਰੀਕ ਲੰਘ ਗਈ ਆ। ਹੁਣ ਸਾਨੂੰ ਇਹ ਨਹੀਂ ਦੱਸ ਰਹੇ ਕਿ ਉਹ ਜਿਹੜਾ ਬਿੱਲ ਆ ਉਹ ਕਿਸ ਖਾਤੇ 'ਚ ਪਾਇਆ, ਜਾਨੀ ਆਯੋਜਨ ਕਿੱਥੋਂ ਕੀਤਾ ਜੀ। ਇਸ ਤਰ੍ਹਾਂ ਦੀਆਂ ਤੇ ਗੱਲਾਂ ਚੱਲ ਰਹੀਆਂ ਨੇ। ਸੋ ਕਹਿਣ ਦਾ ਮਤਲਬ ਕਿ ਪਿਰਤਾਂ ਤੋੜੋ, ਵਧੀਆ ਪਿਰਤਾਂ ਸਿਰਜੋ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ। ਹਾਲੇ ਵੀ ਸਮਾਂ ਸੰਭਲ ਜਾਓਗੇ ਤਾਂ ਅੱਛਾ, ਨਹੀਂ ਤਾਂ ਬਾਈ ਫਿਰ ਚਿੱਠਾ ਤੇ ਕੱਚਾ ਹੀ ਆ, ਉਹ ਤਾਂ ਲੋਕਾਂ 'ਚ ਖਿਲਰਨਾ ਹੀ ਖਿਲਰਨਾ। ਪਟਿਆਲਾ ਦੀ ਗੱਲ ਕਰੀਏ, ਹਨੂੰਮਾਨ ਮੰਦਿਰ ਦੇ ਵਿੱਚ 2 ਲਾਸ਼ਾਂ ਮਿਲੀਆਂ ਨੇ ਮਿੰਟੂ ਜੀ। ਹਾਂਜੀ, ਦੇਖੋ ਪਟਿਆਲਾ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਇਹਨਾਂ ਚੀਜ਼ਾਂ ਕਰਕੇ ਥੋੜਾ ਡਰ ਦੇ ਮਾਹੌਲ ਅੰਦਰ ਆ, ਸਹਿਮ ਦੇ ਮਾਹੌਲ ਅੰਦਰ ਆ। ਤੇ ਜਿਵੇਂ ਹੀ ਇਹ ਖਬਰ ਆਈ ਲੋਕਾਂ ਦੇ ਵਿੱਚ ਕਾਫੀ ਕਹਿ ਲਓ ਕਿ ਜਿਗਿਆਸਾ ਵਧੀ ਕਿ ਮਾਮਲਾ ਕੀ ਆ, ਮਾਜਰਾ ਕੀ ਆ। ਅਸਲ ਦੇ ਵਿੱਚ ਕੀ ਹੈ ਕਿ ਇਹ 2 ਜਿਹੜੀਆਂ ਲਾਸ਼ਾਂ ਮਿਲੀਆਂ, ਮਾਜਰਾ ਇਸ ਗੱਲੋਂ ਵਿਗੜਿਆ ਹੋਇਆ ਕਿਉਂਕਿ ਇਹਨਾਂ ਨੂੰ ਉੱਥੇ ਦਫਨਾਉਣ ਦਾ ਯਤਨ ਕੀਤਾ ਜਾ ਰਿਹਾ ਸੀਗਾ, ਮਿੱਟੀ 'ਚ ਮਤਲਬ ਕਿ ਨੱਪਣ ਦਾ ਯਤਨ ਕੀਤਾ ਜਾ ਰਿਹਾ ਸੀਗਾ, ਜਦ ਕਿ ਸਨਾਤਨ ਦੇ ਵਿੱਚ ਤੇ ਪ੍ਰਥਾ ਹੀ ਨਹੀਂ ਹੈਗੀ ਕਿਸੇ ਲਾਸ਼ ਨੂੰ ਮਿੱਟੀ 'ਚ ਦੱਬਿਆ ਜਾਵੇ। ਵੈਸੇ ਕਰੋਨਾ ਕਾਲ ਦੇ ਵਿੱਚ ਅਜਿਹਾ ਹੋਇਆ, ਪਰ ਗੱਲ ਇਹ ਆ ਕਿ ਇਹ ਮਾਮਲਾ ਕੁਝ ਸ਼ੱਕੀ ਲੱਗਿਆ। ਹਾਲਾਂਕਿ ਜਿਹੜੇ ਉੱਥੋਂ ਦੇ ਹੈਗੇ ਸੀਗੇ, ਮਤਲਬ ਕਿ ਉੱਥੇ ਜੋ ਪ੍ਰਬੰਧਕ ਹੋਣਗੇ ਜਾਂ ਪੁਜਾਰੀ ਹੋਣਗੇ, ਉਹਨਾਂ ਨੇ ਕਿਹਾ ਕਿ ਜੀ ਇਹ ਹਾਰਟ ਅਟੈਕ ਦੇ ਨਾਲ ਮਰ ਗਏ ਤੇ ਇਹਨਾਂ ਨੂੰ ਅਸੀਂ ਏਦਾਂ ਮਤਲਬ ਕਿ ਦਫਨਾਉਣਾ ਸਟਾਰਟ ਕੀਤਾ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਇੱਕ ਤੇ 2 ਬੰਦੇ ਇਕੱਠੇ ਮਰੇ ਹੋਣ ਤੇ ਦੋਨੇ ਹੀ ਹਾਰਟ ਅਟੈਕ ਨਾਲ ਮਰੇ ਹੋਣ ਤੇ ਦੋਨਾਂ ਦਾ ਅੰਤਮ ਸੰਸਕਾਰ ਨਾ ਕਰਕੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੋ ਇਸੇ ਕਰਕੇ ਫੋਰੈਂਸਿਕ ਟੀਮ ਜਾਂ ਹੋਰ ਜੋ ਵੀ ਇਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਆ ਉਸ ਵੇਲੇ ਹਾਜ਼ਰੀ ਦੀ, ਉਹ ਸਾਰੀ ਯਕੀਨੀ ਬਣਾਈ ਗਈ ਆ ਕਿ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ ਕਿ ਆਖਰ ਹੈ ਕੀ ਆ। ਹੁਣ ਪੋਸਟਮਾਰਟਮ ਹੋਏਗਾ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸੱਚ ਕੀ ਹੈ, ਝੂਠ ਕੀ ਹੈ, ਪਰ ਇਹ ਮਾਮਲਾ ਵਾਕਈ ਥੋੜਾ ਗੁੰਝਲਦਾਰ, ਥੋੜਾ ਗੰਭੀਰ ਹੈ। ਅੱਛਾ, ਚਰਚਾ ਦੇ ਵਿੱਚ ਕੋਈ ਜੋੜਾ ਆਇਆ ਤੇ ਹੁਣ ਆਖਿਰ ਗ੍ਰਿਫਤਾਰ ਹੋ ਗਿਆ ਜੀ। ਦੇਖੋ ਇਹ ਜਿਹੜਾ ਜੋੜਾ ਚਰਚਾ ਦੇ ਵਿੱਚ ਆਇਆ, ਉਹ ਈਡੀ ਨੇ ਚਰਚਾ 'ਚ ਲਿਆਂਦਾ ਸੀਗਾ। ਇਹ ਬੀਬੀ ਆ IS ਪੂਜਾ, ਇਹਦਾ ਸ਼ੌਹਰ ਉਹ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਵੱਡੇ ਅਹੁਦੇ ਤੇ ਸੀਗਾ, ਵਾਪਸ ਆਇਆ, ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ। ਵੈਸੇ ਪਰਸਨਲ ਲਾਈਫ ਤੇ ਜਾਣਾ ਨਹੀਂ ਚਾਹੀਦਾ। ਬੀਬੀ ਦੀ ਪਰਸਨਲ ਲਾਈਫ ਜਿਹੜੀ ਹੈ ਉਹ ਕਾਫੀ ਹਾਈ ਪ੍ਰੋਫਾਈਲ ਰਹੀ ਹੈ। ਸ਼ਾਦੀ ਹੋਈ, ਸ਼ਾਦੀ ਟੁੱਟ ਗਈ ਸੀ, ਫਿਰ ਕਿਸੇ ਦੂਸਰੇ IS ਦੇ ਨਾਲ ਅਫੇਅਰ ਦੀਆਂ ਖਬਰਾਂ ਆਈਆਂ, ਪਰ ਉੱਥੇ ਵੀ ਪ੍ਰਵਾਨ ਨਹੀਂ ਚੜਿਆ ਮਾਜਰਾ ਤੇ ਅਖੀਰ ਸ਼ਾਦੀ ਹੋਈ ਆਸਟ੍ਰੇਲੀਆ 'ਚ ਤੇ ਇਸ ਵਿਅਕਤੀ ਦੇ ਨਾਲ। ਹੁਣ ਰੌਲਾ ਕੀ ਹੈ, ਚਲੋ ਪਰਸਨਲ ਲਾਈਫ ਛੱਡ ਦਿੰਦੇ ਆ, ਜਿੱਥੇ ਸਾਰਿਆਂ ਦੀ ਜ਼ਿੰਦਗੀ 'ਚ ਉਤਰਾ ਚੜਾ ਜਾਂ ਇਸ ਤਰ੍ਹਾਂ ਦੇ ਹਾਦਸੇ, ਰੰਗੀਨ ਹਾਦਸੇ ਵੀ ਹੁੰਦੇ ਆ ਤੇ ਸੰਗੀਨ ਵੀ ਹੁੰਦੇ ਆ। ਤਾਂ ਇਹ ਬੀਬੀ ਤੇ ਅਸਲ ਦੇ ਵਿੱਚ ਦੋਸ਼ ਇਹ ਲੱਗੇ ਆ ਕਿ ਇਹਨਾਂ ਦੇ ਕੋਲੋਂ 1 ਕਰੋੜ 43 ਲੱਖ ਰੁਪਈਆ ਫੜਿਆ, ਜਿਵੇਂ ਲਿਖਿਆ ਹੋਣਾ ਤੁਸੀਂ 5 ਰੁਪਈਆਂ ਦੀ ਪਈ ਤੇ ਉੱਤੇ ED ਲਿਖਿਆ ਉਹਨਾਂ ਨੇ, ਮਜ਼ਾਕ ਵੀ ਉਹ ਬੜਾ ਟਕਾ ਕੇ ਕਰ ਦਿੰਦੇ। ਅੱਛਾ, ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸੀਗਾ CA ਦੇ ਘਰੋਂ 19 ਕਰੋੜ ਰੁਪਈਆ ਫੜਿਆ ਗਿਆ। ਨਾ ਤੇ ਉਹ ਦੱਸਦਾ ਕਿੱਥੋਂ ਆਇਆ ਤੇ ਨਾ ਇਹ ਦੱਸ ਸਕੇ ਕਿ ਇਹ ਪੈਸਾ ਕਿੱਥੋਂ ਆਇਆ, ਕਿਉਂਕਿ ਇਹ ਪੈਸਾ ਜਿਹੜਾ ਇਹਨਾਂ ਕੋਲੋਂ ਤਕਰੀਬਨ 1.5 ਕਰੋੜ ਬਰਾਮਦ ਹੋਇਆ, ਇਹ ਸੈਲਰੀ ਜਾਂ ਆਮਦਨ ਤੋਂ ਵੱਧ ਆ। ਇਹ ਕਿੱਥੋਂ ਆਇਆ, ਇਹਦਾ ਕੋਈ ਜਵਾਬ ਨਹੀਂ ਹੈ। CA ਕੋਲ ਉਹ ਨਗਦੀ ਕਿੱਥੋਂ ਪਈ 17 ਕਰੋੜ ਦੀ, ਕੋਈ ਜਵਾਬ ਨਹੀਂ। ਇੱਥੋਂ ਤੱਕ ਇਵਨ ਦੋ ਕਿ ਕੁਝ ਟ੍ਰਾਂਜੈਕਸ਼ਨਾਂ ਇਹਨਾਂ ਨੇ, ਲੱਖਾਂ ਦੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਨੇ ਉਹ CA ਦੇ ਪਿਤਾ ਦੀਆਂ ਕੰਪਨੀ ਦੇ ਵਿੱਚ ਕਰ ਰੱਖੀਆਂ, 2 ਕੰਪਨੀਆਂ ਟ੍ਰਾਂਜੈਕਸ਼ਨਾਂ ਉਧਰ ਵੀ ਹੋਈਆਂ। ਸੋ ਮਾਮਲਾ ਬੜਾ ਹੀ ਤਕੜਾ ਜ਼ਬਰਦਸਤ ਹੈ। ਔਰ ਇਹ ਬੀਬੀ ਇੱਕ ਵਾਰੀ ਤਾਂ ਕਹਿੰਦੇ ਆ ਕਿ ਰਿਕਾਰਡ ਹੋਲਡਰ ਬਣ ਗਈ ਸੀ, 21 ਸਾਲ ਦੀ ਉਮਰ 'ਚ IS ਬਣੀ ਸੀ ਤਾਂ ਸੈਕਟਰੀ ਪੱਧਰ ਤੱਕ ਪਹੁੰਚ ਗਈ, ਕਿਉਂਕਿ IS ਵੀ ਪ੍ਰਮੋਟ ਹੁੰਦੇ ਆ ਨਾ, ਗਾਂ ਸੈਕਟਰੀ ਬਣਦਾ, ਕੋਈ ਜੁਆਇੰਟ ਸੈਕਟਰੀ ਬਣਦਾ, ਗਾਂ ਫਿਰ PMO ਤੱਕ ਚਲੇ ਜਾਂਦੇ ਜੀ। ਤਾਂ ਇਹ ਬੀਬੀ ਨੇ ਬੜਾ ਤੇਜ਼ੀ ਨਾਲ ਸਫ਼ਰ ਤੈਅ ਕੀਤਾ, ਪਰ ਇਹ ਜਦੋਂ ਮਤਲਬ ਕਿ ਮਾਈਨਿੰਗ ਦੇ ਮਾਮਲੇ 'ਚ ਆਈ ਤਾਂ ਪਹਿਲਾਂ ਤਾਂ ਖੂੰਟੀ ਦੇ ਵਿੱਚ ਇੱਕ ਮਨਰੇਗਾ ਘੁਟਾਲਾ ਸੀ, ਉਹ ਹੋਇਆ, ਉਦੋਂ ਉੱਥੇ ਮੇਰੇ ਖਿਆਲ ਦੇ ਨਾਲ DC ਸੀਗੀ। ਇਹ ਹੁਣ
ਜਦੋਂ ਇੱਧਰ ਮਾਈਨਿੰਗ ਵਾਲਾ ਮਸਲਾ ਜੁੜ ਗਿਆ ਤਾਂ ਹੁਣ ਖਤਰਨਾਕ ਸਿਚੁਏਸ਼ਨ ਬਣ ਗਈ। ਇਸ ਬੀਬੀ ਨੂੰ ਸੱਦਿਆ ਗਿਆ, ਘੰਟਿਆਂ ਬੱਧੀ ਪੁੱਛਗਿੱਛ ਹੋਈ, ਦੂਏ ਦਿਨ ਆਈ ਤਾਂ ਹੁਣ ਅਰੈਸਟ ਪੈ ਚੁੱਕੀ ਹੈ ਦੋਵਾਂ ਜੀਆਂ ਦੀ। ਮੇਰੇ ਖਿਆਲ ਦੇ ਨਾਲ ਸੀਏਬੀ ਵੀ ਲੇਟਿਆ ਜਾਏਗਾ, ਜੀ। ਕਿਉਂਕਿ ਸੀਏਬੀ ਨਾ ਸਿਰਫ ਇੰਨੇ ਰੁਪਈਏ ਰੱਖੀ ਬੈਠਾ, ਉਹ ਤੇ ਕੰਪਨੀਆਂ ਖੁੰਪਣੀਆਂ ਵੀ ਬਣਾਈ ਫਿਰਦਾ। ਸੋ ਹੂੰ। ਕੁੱਲ ਮਿਲਾ ਕੇ ਤੁਸੀਂ ਦੇਖ ਲਓ, ਇਹ ਉਹ ਆਈਐਸ ਹੈ, ਜੀ, ਇਹ ਜੀ। ਉਹ ਆਈਐਸ ਹੈ ਜਿਨ੍ਹਾਂ ਨੇ ਵਾਸਤਵ ਦੇ ਵਿੱਚ, ਹਕੀਕਤ ਦੇ ਵਿੱਚ ਇਸ ਦੇਸ਼ ਨੂੰ ਚਲਾਉਣਾ ਹੁੰਦਾ ਹੈ। ਹੂੰ, ਇਸ ਦੇਸ਼ ਨੂੰ ਚਲਾਉਣ ਵਾਲੇ ਇਹ ਲੋਕ ਨੇ ਆਈਐਸ। ਹੂੰ। ਸੱਤਾ ਦਾ ਕੀ ਹੈ? ਜੀ, ਸੱਤਾ ਬਦਲਦੀ ਰਹਿੰਦੀ ਹੈ, ਬਿਲਕੁਲ। ਪਰਿਵਰਤਿਤ ਹੁੰਦੀ ਰਹਿੰਦੀ ਹੈ, ਉਹ ਪਰਿਵਰਤਨਸ਼ੀਲ ਹੈ। ਜੀ। ਉਹ ਕੋਈ ਆਏਗਾ, ਕੋਈ ਜਾਏਗਾ। ਅਸਲ ਦੇ ਵਿੱਚ ਇਹ ਹੁੰਦੇ ਆ ਜਿਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਜਾ ਕੇ ਹੂੰ, ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ, ਵੇਖਣਾ, ਨਵੇਂ ਤਜਰਬੇ ਕਰਨੇ ਆ। ਤੇ ਜੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਕਹਿ ਲਓ ਕਿ ਸੋਚ ਦੇ ਵਿੱਚ ਇਸ ਤਰ੍ਹਾਂ ਦਾ ਗੰਧਲਾਪਨ ਆ ਜਾਏਗਾ, ਹੂੰ। ਇਹਨਾਂ ਦੀ ਸੋਚ ਦੇ ਵਿੱਚ ਕਰਪਸ਼ਨ ਆ ਜਾਏਗੀ, ਤਾਂ ਜੀ। ਇਸ ਦੇਸ਼ ਦਾ ਬੇੜਾ ਗਰਕ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਹੂੰ। ਇਹ ਤਾਂ ਮਤਲਬ ਕਿ ਸਿੱਧੀ ਪਾਰਟਨਰਸ਼ਿਪ ਹੋ ਜਾਇਆ ਕਰੇਗੀ ਨਾ ਜੀ। ਬਿਊਰੋਕਰੇਟਸ ਦੀ, ਜਾਂ ਜਿਹੜੇ ਹੋਰ ਟੌਪ ਅਫੀਸ਼ੀਅਲਸ ਨੇ। ਹਾਂਜੀ। ਵੈਸੇ ਤਾਂ ਹੋ ਗਈ ਆ, ਸਟਾਰਟ ਹੋ ਗਈ ਆ, ਉਹ ਨੈਕਸਸ ਬਣ ਜਾਏਗਾ, ਫਿਰ ਉਸ ਨੈਕਸਸ ਨੂੰ ਤੋੜੇਗਾ ਕੌਣ? ਜੀ। ਸੋ ਇਸ ਕਰਕੇ ਇਹ ਬਹੁਤ ਖਤਰਨਾਕ ਕਹਾਣੀ ਹੈ ਹੂੰ। ਕਿ ਆਈਐਸ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਤੇ ਦੋਸ਼ ਲੱਗਣੇ, ਔਰ ਸਿਰਫ ਦੋਸ਼ ਹੀ ਨਹੀਂ ਲੱਗਣੇ, ਉਹਨਾਂ ਦੀਆਂ ਗ੍ਰਿਫਤਾਰੀਆਂ ਤੱਕ ਜੀ। ਹੋ ਜਾਣੀਆਂ। ਜੀ, ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ। ਨਮਸਕਾਰ। ਜੀ, ਸਤਿ ਸ਼੍ਰੀ ਅਕਾਲ। ਇਹ ਆਪਣੇ ਨਾਲ ਮਿੰਟੂ ਗੁਰਸਰੀਆ ਜੀ ਜੁੜੇ ਸਨ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪਹਿਲੇ ਹਿੱਸੇ ਦੇ ਵਿੱਚ, ਦੂਜੇ ਹਿੱਸੇ ਦੇ ਵਿੱਚ ਆਪਾਂ ਕੁਝ ਹੋਰ ਖਾਸ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ, ਪਰ ਇੱਥੇ ਰੁਕਣਾ ਪੈਣਾ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਆਪਾਂ ਹੁਣੇ ਪਰਤਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਕੁਝ ਹੋਰ ਖਬਰਾਂ ਤੇ ਵੀ ਝਾਤ ਮਾਰਦੇ ਚੱਲਦੇ ਹਾਂ। ਰੁਖ ਕਰਦੇ ਹਾਂ ਹਿਮਾਚਲ ਦਾ। ਹਿਮਾਚਲ ਪੁਲਿਸ ਨੇ ਵਿਧਾਨ ਸਭਾ ਦੇ ਗੇਟ ਤੇ ਖਾਲਿਸਤਾਨੀ ਝੰਡਾ ਲਹਿਰਾਉਣ ਸੰਬੰਧੀ ਮੋਰਿੰਡਾ ਦੇ ਹਰਵੀਰ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੋਰਿੰਡਾ ਦੇ ਵਿੱਚ ਸ਼ਹਿਰ ਦੇ ਵਾਰਡ ਨੰਬਰ 1 ਦਾ ਵਾਸੀ ਹਰਵੀਰ ਸਿੰਘ ਹੈ ਤੇ ਉਹਨੂੰ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ ਦੇ ਵਿੱਚ ਹੋਈ ਹੈ। ਡੀਐਸਪੀ ਜਰਨੈਲ ਸਿੰਘ ਨੇ ਦੱਸਿਆ ਵੀ ਹਿਮਾਚਲ ਪ੍ਰਦੇਸ਼ ਪੁਲਿਸ ਸਵੇਰੇ ਐਸਆਈਟੀ ਦੇ ਇੰਚਾਰਜ ਵਿਮੁਕਤ ਰੰਜਨ ਦੀ ਅਗਵਾਈ ਦੇ ਵਿੱਚ ਮੋਰਿੰਡਾ ਪਹੁੰਚੀ ਸੀ ਤੇ ਪੁਲਿਸ ਨੇ ਆਪਣੀ ਆਮਦ ਬਾਰੇ ਮੋਰਿੰਡਾ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਮੋਰਿੰਡਾ ਸ਼ੂਗਰ ਮਿਲ ਦੇ ਮਿਲ ਰੋਡ ਤੇ ਵਾਰਡ ਨੰਬਰ 1 ਦੇ ਸਵਰਗੀ ਰਜਿੰਦਰ ਸਿੰਘ ਦੇ ਘਰ ਤੇ ਛਾਪਾ ਮਾਰਿਆ ਸੀ ਤੇ ਇੱਥੇ ਹਰਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਪੁਲਿਸ ਪਾਰਟੀ ਨੇ ਚਮਕੌਰ ਸਾਹਿਬ ਤਹਿਸੀਲ ਦੇ ਵਿੱਚ ਪੈਂਦੇ ਪਿੰਡ ਰੁੜਕੀ ਹੀਰਾਂ ਦੇ ਵਿੱਚ ਵੀ ਮੇਹਰ ਸਿੰਘ ਦੇ ਘਰ ਦੇ ਵਿੱਚ ਵੀ ਉਸ ਦੇ ਪੁੱਤਰ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲਿਆ। ਡੀਐਸਪੀ ਨੇ ਦੱਸਿਆ ਵੀ ਹਿਮਾਚਲ ਪ੍ਰਦੇਸ਼ ਦੀ ਜਿਹੜੀ ਪੁਲਿਸ ਆ ਉਹਨੇ ਪੁਲਿਸ ਨੂੰ ਇਹ ਦੱਸਿਆ ਸੀਗਾ ਕਿ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਮੁੱਖ ਗੇਟ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਹਰਵੀਰ ਸਿੰਘ ਉਰਫ ਰਾਜੂ ਮੋਰਿੰਡਾ ਦਾ ਰਹਿਣ ਵਾਲਾ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਆਈ ਹੈ। ਇਸ ਸੰਬੰਧੀ ਬਕਾਇਦਾ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਮੋਰਿੰਡਾ ਥਾਣੇ ਦੇ ਵਿੱਚ ਐਫਆਈਆਰ ਜਿਹੜੀ ਆ ਉਹ ਦਰਜ ਕਰਵਾਈ ਗਈ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਾਂ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਖਤਮ ਕਰਨਾ ਪੈਣਾ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਜਾਣਕਾਰੀਆਂ ਦੇਣਗੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਵਿੱਚ ਜੋ ਅਹਿਮ ਘਟਨਾਵਾਂ ਵਾਪਰੀਆਂ ਨੇ, ਖਾਸ ਖਬਰਾਂ ਤੇ ਤਾਜ਼ਾ ਖਬਰਾਂ ਤੁਹਾਨੂੰ ਦੇਣਗੇ। ਜਾਂਦੇ ਜਾਂਦੇ ਸਾਡੇ ਸਪਾਂਸਰ ਦਾ ਧੰਨਵਾਦ ਵੀ ਕਰਦੇ ਹਾਂ ਤੇ ਇੱਕ ਨਜ਼ਰ ਉਹਨਾਂ ਤੇ ਫਿਰ ਮਾਰਦੇ ਚੱਲਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ ਲੰਬੇ ਸਮੇਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਮ ਹੈ ਤੇ ਵਧੀਆ ਸੇਵਾਵਾਂ ਦੇ ਲਈ ਜਾਣੇ ਜਾਂਦੇ ਨੇ। ਸੰਪਰਕ ਕਰ ਸਕਦੇ ਹੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੀ ਟਰਕੀਆਨਾ, ਇਹਨਾਂ ਦਾ ਨੰਬਰ ਹੈ ਜੀ 415 909 0503। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 855 905 2575। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ ਯੂਐਸਏ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।